ਤੁਸੀਂ ਸੁਣ ਰਹੇ ਹੋ ਤਾਰੀਖ ਮਦੀਨਾ ਪੰਜਾਬੀ ਜ਼ੁਬਾਨ ਵਿੱਚ। ਯਸਰਬ ਵਿੱਚ ਹਜ਼ੂਰ ਸਰਵਰੇ ਕੌਨੈਨ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਦਾ ਆਉਣਾ। ਕਾਇਨਾਤ ਦੇ ਮਹਿਬੂਬ ਸੱਲੱਲਾਹੁ ਅਲੈਹਿ ਵਾਲੀ ਵਸੱਲਮ 12 ਰਬੀਉਲ ਅਵਲ 28 ਜੂਨ 622 ਈਸਵੀ ਨੂੰ ਜ਼ੋਹਰ ਵੇਲੇ ਯਸਰਬ ਤੋਂ 2 ਮੀਲ ਦੀ ਦੂਰੀ ਤੇ ਕਬਾ ਦੀ ਬਸਤੀ ਵਿੱਚ ਦਾਖਲ ਹੋਏ। ਹਜ਼ਰਤ ਅਬੂ ਬਕਰ ਸਦੀਕ ਵੀ ਆਪ ਦੇ ਨਾਲ ਸਨ। ਆਪ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਕਬੀਲਾ ਔਸ ਦੀ ਸ਼ਾਖ ਬਨੂ ਉਮਰੋ ਬਿਨ ਔਫ ਦੇ ਸਰਦਾਰ ਹਜ਼ਰਤ ਕਲਸੂਮ ਬਿਨ ਅਲ ਹਦਾਮ ਦੇ ਘਰ ਤਸ਼ਰੀਫ ਲੈ ਗਏ। ਇੱਥੇ ਆਪ 14 ਦਿਹਾੜ ਰਹੇ। ਕੁਝ ਆਖਦੇ ਨੇ ਆਪ ਦਾ ਕਿਆਮ ਇੱਥੇ 4 ਦਿਨ ਰਿਹਾ ਸੀ। ਇੱਕ ਰਵਾਇਤ ਇੰਜ ਦੀ ਏ, ਆਪ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਹਜ਼ਰਤ ਸਾਦ ਬਿਨ ਖੁਸੈਮਾ ਦੇ ਘਰ ਠਹਿਰੇ ਸਨ। ਪਰ ਅਸਲ ਗੱਲ ਇਹ ਹੈ ਕਿ ਹਜ਼ੂਰ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਰਾਂਦੇ ਤੇ ਹਜ਼ਰਤ ਕੁਲਸੂਮ ਬਿਨ ਅਲ ਹਦਾਮ ਦੇ ਘਰ ਸਨ, ਪਰ ਆਪਣੇ ਆਸ਼ਕਾਂ ਨੂੰ ਜ਼ਿਆਰਤ ਕਰਾਉਣ ਲਈ ਹਜ਼ਰਤ ਸਾਦ ਬਿਨ ਖੁਸੈਮਾ ਦੇ ਘਰ ਜਾਂਦੇ ਸਨ। ਆਪ ਨੇ ਇੱਥੇ ਦੁਨੀਆ ਦੀ ਪਹਿਲੀ ਮਸਜਿਦ ਕੁਬਾ ਦੀ ਨੀਂਹ ਰੱਖੀ। ਇਹ ਮਸਜਿਦ ਜਿਹਦੇ ਬਾਰੇ ਕੁਰਾਨ ਪਾਕ ਵਿੱਚ ਇਰਸ਼ਾਦ ਹੈ, ਇਹ ਮਸਜਿਦ ਪਹਿਲੇ ਦਿਨ ਹੀ ਤਕਵਾ ਤੇ ਪਰਹੇਜ਼ਗਾਰੀ ਤੇ ਤਾਮੀਰ ਕੀਤੀ ਗਈ ਹੈ। ਮਸਜਿਦ ਕੁਬਾ ਦੀ ਨੀਂਹ ਤੇ ਉਹਦੀ ਤਾਮੀਰ। ਕੁਬਾ ਵਿੱਚ ਕਿਆਮ ਦੇ ਵੇਲੇ ਹਜ਼ਰਤ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਹਜ਼ਰਤ ਕਲਸੂਮ ਬਿਨ ਅਲ ਹਦਾਮ ਦੇ ਘਰ ਹੀ ਨਮਾਜ਼ ਪੜ੍ਹਦੇ ਸਨ। ਫਿਰ ਸਹਾਬਾ ਕਰਾਮ ਦੀ ਤਾਦਾਦ ਵਿੱਚ ਵਾਧਾ ਹੋਇਆ ਤੇ ਆਪ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਨੇ ਹਜ਼ਰਤ ਕਲਸੂਮ ਤੋਂ ਜ਼ਮੀਨ ਦਾ ਇੱਕ ਟੁਕੜਾ ਜਿੱਥੇ ਉਹ ਖਜੂਰਾਂ ਸੁਖਾਉਂਦੇ ਸਨ ਕਬੂਲ ਫਰਮਾ ਕੇ ਉੱਥੇ ਮਸਜਿਦ ਦੀ ਨੀਂਹ ਰੱਖੀ। ਇਹ ਨੀਂਹ 26 ਰਬੀਉਲ ਅਵਲ ਮੁਤਾਬਕ 12 ਜੁਲਾਈ 622 ਨੂੰ ਰੱਖੀ ਗਈ। ਮਸਜਿਦ ਦੀ ਤਾਮੀਰ ਵਿੱਚ ਆਪ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਖੁਦ ਸਹਾਬਾ ਕਰਾਮ ਵਾਂਗੂ ਇੱਟਾਂ ਤੇ ਭਾਰੇ ਪੱਥਰ ਚੁੱਕਦੇ ਰਹੇ। ਅਲ ਸ਼ਮੂਸ ਬਿਨ ਅਲ ਨੋਮਾਨ ਦਾ ਆਖਣਾ ਹੈ, ਮੈਂ ਆਪਣੀਆਂ ਅੱਖਾਂ ਨਾਲ ਹਜ਼ੂਰ ਅਨਵਰ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਨੂੰ ਮਸਜਿਦ ਕੁਬਾ ਦੀ ਤਾਮੀਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਵੇਖਿਆ ਹੈ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਆਪਣੀ ਕੰਡ ਤੇ ਭਾਰੇ ਪੱਥਰ ਰੱਖ ਕੇ ਮਸਜਿਦ ਵੱਲ ਲੈ ਜਾਂਦੇ ਸਨ ਤੇ ਕਦੀ ਚੋਖੀਆਂ ਸਾਰੀਆਂ ਇੱਟਾਂ, ਇੱਥੋਂ ਤੱਕ ਕਿ ਆਪ ਦੀ ਕੰਡ ਨਿਰੀ ਥੱਲੇ ਲੱਗ ਜਾਂਦੀ ਸੀ। ਮੈਂ ਆਪ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਦੇ ਪਾਕ ਪਿੰਡੇ ਤੇ ਆਪ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਦੇ ਕੱਪੜਿਆਂ ਤੋਂ ਧੂੜ ਜੰਮੀ ਹੋਈ ਵੇਖੀ ਸੀ। ਇਹ ਧੂੜ ਵੇਖ ਕੇ ਸਹਾਬਾ ਕਰਾਮ ਅਰਜ਼ ਕਰਦੇ ਸਨ, ਸਰਕਾਰ ਤੁਹਾਡੇ ਤੇ ਸਾਡੇ ਮਾਂ ਪਿਓ ਕੁਰਬਾਨ, ਤੁਸੀਂ ਇੰਨਾ ਭਾਰ ਨਾ ਚੁੱਕੋ। ਪਰ ਸਰਕਾਰ ਸਹਾਬਾ ਦੀ ਹਿੰਮਤ ਵਧਾਉਂਦੇ ਤੇ ਫਿਰ ਹੋਰ ਪੱਥਰ ਚੁੱਕਣ ਚਲੇ ਜਾਂਦੇ। ਹਜ਼ਰਤ ਅਬਦੁੱਲਾ ਬਿਨ ਰਵਾਹਾ ਵੀ ਦੂਜੇ ਸਹਾਬਾ ਵਾਂਗ ਇਸ ਕੰਮ ਵਿੱਚ ਜੁੱਤੇ ਹੋਏ ਸਨ। ਕੰਮ ਕਰਦਿਆਂ ਆਪ ਕਦੀ ਸ਼ੇਰ ਪੜ੍ਹਨ ਲੱਗ ਪੈਂਦੇ ਸਨ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਵੀ ਉਹਨਾਂ ਦੀ ਗੁਣਗੁਣਾਉਂਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸ਼ੇਰ ਪੜ੍ਹਨ ਲੱਗ ਜਾਂਦੇ ਸਨ। ਇੱਕ ਪੱਕੀ ਤੇ ਪੀੜੀ ਰਵਾਇਤ ਹੈ, ਮਸਜਿਦ ਦੀ ਨੀਂਹ ਰੱਖਦਿਆਂ ਹਜ਼ੂਰ ਸਰਵਰੇ ਦੋ ਆਲਮ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਆਪਣੇ ਹੱਥਾਂ ਨਾਲ ਪਹਿਲਾ ਪੱਥਰ ਰੱਖਿਆ। ਫਿਰ ਹਜ਼ਰਤ ਅਬੂ ਬਕਰ ਸਦੀਕ ਨੇ ਪੱਥਰ ਰੱਖਿਆ। ਉਹਨਾਂ ਤੋਂ ਪਿੱਛੇ ਹਜ਼ਰਤ ਫਾਰੂਕ ਆਜ਼ਮ ਨੇ ਪੱਥਰ ਰੱਖਿਆ। ਫਿਰ ਹਜ਼ਰਤ ਉਸਮਾਨ ਗਨੀ ਪੱਥਰ ਲਿਆਂਦਾ। ਹਜ਼ੂਰ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਇਸ ਮੌਕਾ ਤੇ ਇਰਸ਼ਾਦ ਫਰਮਾਇਆ, ਭਈ ਮੇਰੇ ਮਗਰੋਂ ਇਸੇ ਤਰਤੀਬ ਨਾਲ ਹੀ ਖਿਲਾਫਤ ਦਿੱਤੀ ਜਾਵੇਗੀ। ਪਹਿਲੀ ਵਾਰੀ ਬਣਨ ਵਾਲੀ ਮਸਜਿਦ ਕੁਬਾ ਦਾ ਰਕਬਾ ਕੁਝ ਇੰਜ ਸੀ, 66 ਜ਼ਰਾ ਮਤਲਬ 99 ਫੁੱਟ ਲੰਮੀ, ਚੌੜੀ 19 ਜ਼ਰਾ 28.5 ਫੁੱਟ ਉੱਚੀ ਤੇ ਸੇਨ 50 ਜ਼ਰਾ ਤਕਰੀਬਨ 75 ਫੁੱਟ ਲੰਮਾ ਤੇ 26 ਜ਼ਰਾ ਤਕਰੀਬਨ 39 ਫੁੱਟ ਚੌੜਾ ਸੀ। ਹਜ਼ੂਰ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਦਾ ਯਸਰਬ ਆਉਣਾ। ਬੱਚੀਆਂ ਦੇ ਹੱਥਾਂ ਵਿੱਚ ਦਫ ਸੀ ਤੇ ਉਹ ਇਕੱਠੀਆਂ ਹੋ ਕੇ ਤਾਲਾ ਅਲ ਬਦਰੂ ਅਲੈਨਾ ਪੜ੍ਹ ਰਹੀਆਂ ਸਨ। ਇਹ ਜੁਮਅਤੁਲ ਮੁਬਾਰਕ ਦੀਆਂ ਸਾਦਤ ਵਾਲੀਆਂ ਘੜੀਆਂ ਸਨ। ਹਜ਼ਰਤ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਆਪਣੀ ਉਠਣੀ ਕਸਵਾ ਤੇ ਤਸ਼ਰੀਫ ਫਰਮਾ ਸਨ। ਆਪ ਦੇ ਸੋਹਣਿਆਂ ਹੱਥਾਂ ਵਿੱਚ ਉਹਦੀ ਨਕੇਲ ਸੀ। ਆਪ ਨੇ ਉਠਣੀ ਦੀ ਨਕੇਲ ਢਿੱਲੀ ਛੱਡ ਦਿੱਤੀ। ਕਸਵਾ ਹੌਲੀ ਯਸਰਬ ਵੱਲ ਵੱਧ ਰਹੀ ਸੀ। ਉਹ ਜਿਸ ਘਰ ਦੀ ਮੁਹਾਟ ਕੋਲੋਂ ਲੰਘਦੀ, ਉਸ ਘਰ ਦੇ ਵਾਸੀ ਆਪਣਿਆਂ ਦਿਲਾਂ ਵਿੱਚ ਬੜੀਆਂ ਉਮੀਦਾਂ ਸਜਾਏ ਹੱਥ ਬੰਨ੍ਹ ਕੇ ਅਰਜ਼ ਕਰਦੇ, ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਾਲੀ ਵਸੱਲਮ, ਤੁਸੀਂ ਸਾਡੇ ਵੱਲ ਫੇਰਾ ਪਾਓ ਤਾਂ ਜੇ ਸਾਡੀ ਗਰੀਬਾਂ ਦੀ ਕਿਸਮਤ ਜਾਗ ਜਾਏ। ਸਾਡਾ ਮਾਲ ਤੇ ਸਾਡੀ ਜਾਨ ਤੁਹਾਡਿਆਂ ਕਦਮਾਂ ਉੱਤੇ ਨਿਛਾਵਰ ਹੋਣ ਲਈ ਬੇਕਰਾਰ ਹੈ। ਪਰ ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਨੇ ਫਰਮਾਇਆ, ਕਸਵਾ ਦੀ ਰਾਹ ਛੱਡ ਦਿਓ, ਇਹਦੀ ਰਾਹ ਨਾ ਡੱਕੋ। ਇਹ ਅੱਲਾਹ ਤਾਲਾ ਵੱਲੋਂ ਘੱਲੀ ਗਈ ਹੈ। ਜਿੱਥੇ ਚਾਹਵੇ ਆਪਣੀ ਮਰਜ਼ੀ ਨਾਲ ਜਾਵੇ, ਜਿੱਥੇ ਚਾਹਵੇ ਰੁਕ ਜਾਵੇ। ਲੋਕੀ ਪਿਛਾਂ ਹਟ ਗਏ।
ਕਸਵਾ ਫਿਰਦੀ ਫਿਰਾਂਦੀ ਨਾਫੇ ਬਿਨ ਉਮਰੋ ਬਿਨ ਸਾਲੀਆ ਨਜਾਰੀ ਦਿਆਂ ਪੁੱਤਰਾਂ ਸਹਿਲ ਤੇ ਸੁਹੇਲ ਦੀ ਥਾਂ ਤੇ ਆ ਕੇ ਬੈਠ ਗਈ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਥੱਲੇ ਨਹੀਂ ਉਤਰੇ। ਕਸਵਾ ਫੇਰ ਉੱਠੀ, ਕੁਝ ਚਿਰ ਚਲਦੀ ਰਹੀ, ਪਰ ਫੇਰ ਵੀ ਉਸੇ ਥਾਂ ਤੇ ਆ ਕੇ ਰੁਕ ਗਈ ਤੇ ਇਸ ਵਾਰੀ ਉਹ ਥੱਲੇ ਬੈਠ ਗਈ। ਉਹਨੇ ਆਪਣੀ ਦੌੜ ਥੱਲੇ ਕਰ ਲਈ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਥੱਲੇ ਉਤਰ ਗਏ। ਹਜ਼ਰਤ ਅਬੂ ਅਯੂਬ ਅੰਸਾਰੀ ਇਸਤਕਬਾਲ ਵਾਸਤੇ ਅਗਾਂਹ ਆਏ ਤੇ ਹਜ਼ੂਰ ਦਾ ਸਾਮਾਨ ਨਾਲੇ ਉਠਣੀ ਦਾ ਕਜਾਵਾ ਚੁੱਕ ਕੇ ਉਹ ਆਪਣੇ ਘਰ ਲੈ ਗਏ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਅਬੂ ਅਯੂਬ ਅੰਸਾਰੀ ਦੇ ਘਰ ਹੀ ਕਿਆਮ ਕੀਤਾ। ਸ਼ਾਹ ਤਬਾ ਨੇ ਮਹਲ ਬਣਵਾ ਕੇ ਇੱਕ ਖਤ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਲਈ ਲਿਖ ਕੇ ਇੱਕ ਯਹੂਦੀ ਆਲਮ ਦੇ ਹਵਾਲੇ ਕੀਤਾ ਸੀ। ਹਜ਼ਰਤ ਅਬੂ ਅਯੂਬ ਅੰਸਾਰੀ ਉਸੇ ਆਲਮ ਦੀ ਔਲਾਦ ਵਿੱਚੋਂ ਹੀ ਸਨ। ਜਿਸ ਥਾਂ ਤੇ ਕਸਵਾ ਬੈਠੀ ਸੀ ਉਸ ਥਾਂ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਮਸਜਿਦ ਬਣਾਉਣ ਦੀ ਖਾਹਿਸ਼ ਕੀਤੀ। ਸਹਿਲ ਤੇ ਸੁਹੇਲ ਨੇ ਹਦੀਆ ਦੇਣ ਦੀ ਕੋਸ਼ਿਸ਼ ਕੀਤੀ, ਪਰ ਸਦਕੇ ਜਾਈਏ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਯਤੀਮਾਂ ਦਾ ਮਾਲ ਮੁਫਤ ਲੈਣ ਤੋਂ ਇਨਕਾਰ ਕਰ ਦਿੱਤਾ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਥਾਂ 10 ਦਿਨਾਰ ਤਲਾਈ ਦੇ ਬਦਲੇ ਮੁੱਲ ਲੈ ਲਈ। ਆਖਦੇ ਨੇ ਇਹ ਰਕਮ ਹਜ਼ਰਤ ਅਬੂ ਬਕਰ ਸਿੱਦੀਕ ਹੋਰਾਂ ਅਦਾ ਕੀਤੀ ਸੀ। ਮਸਜਿਦ ਨਬਵੀ ਦੀ ਨੀਂਹ ਤੇ ਤਾਮੀਰ। ਨਾਫੇ ਬਿਨ ਉਮਰੋ ਬਿਨ ਸਾਲਬਾ ਨਜਾਰੀ ਦਿਆਂ ਪੁੱਤਰਾਂ ਸਹਿਲ ਤੇ ਸੁਹੇਲ ਤੋਂ ਜਿਹੜੀ ਥਾਂ ਮਸਜਿਦ ਦੀ ਤਾਮੀਰ ਲਈ ਲਈ ਗਈ, ਉਸ ਥਾਂ ਤੇ ਕੁਝ ਕੱਚੀਆਂ ਕਬਰਾਂ ਤੇ ਕੁਝ ਖਜੂਰਾਂ ਦੇ ਰੁੱਖ ਸਨ। ਉੱਚੀ ਨੀਵੀਂ ਥਾਂ ਸੀ। ਇੱਥੋਂ ਇੱਕ ਕੱਚਾ ਨਾਲਾ ਵੀ ਲੰਘਦਾ ਸੀ ਜਿਸ ਵਿੱਚੋਂ ਮੀਂਹ ਦਾ ਪਾਣੀ ਲੰਘਦਾ ਸੀ। ਹਜ਼ੂਰ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਸ਼ਾਫੇ ਮੈਸ਼ਰ ਨੇ ਉਹ ਕਬਰਾਂ ਪੁੱਟ ਕੇ ਵਿੱਚੋਂ ਹੱਡੀਆਂ ਕੱਢ ਕੇ ਦੂਜੀ ਥਾਂ ਤੇ ਦਫਨਾਉਣ ਦਾ ਹੁਕਮ ਦਿੱਤਾ ਤੇ ਫਰਮਾਇਆ ਇਹ ਖਜੂਰਾਂ ਵੀ ਵੱਢ ਦਿਓ। ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਕਮ ਦੀ ਤਾਮੀਲ ਕੀਤੀ ਗਈ। ਕਬਰਾਂ ਚੋਂ ਹੱਡੀਆਂ ਕੱਢ ਕੇ ਦੂਜੀ ਥਾਂ ਤੇ ਦਫਨਾ ਦਿੱਤੀਆਂ ਗਈਆਂ। ਖਜੂਰਾਂ ਵੱਢ ਕੇ ਮਸਜਿਦ ਦੀ ਦੀਵਾਰ ਬਣਾਉਣ ਲਈ ਉਹਨਾਂ ਦੇ ਤਨਿਆਂ ਨੂੰ ਜੋੜਿਆ ਗਿਆ। ਉੱਚੀ ਨੀਵੀਂ ਥਾਂ ਤੇ ਮਿੱਟੀ ਪਾਈ ਗਈ। ਮਸਜਿਦ ਦੀ ਤਾਮੀਰ ਵਾਸਤੇ ਕੱਚੀਆਂ ਇੱਟਾਂ ਬਈਰ ਅਯੂਬ ਦੇ ਨੇੜੇ ਬਣਾਈਆਂ ਗਈਆਂ। ਪਹਿਲੀ ਵਾਰੀ ਬਣਨ ਵਾਲੀ ਮਸਜਿਦ ਨਬਵੀ ਦਾ ਰਕਬਾ 85.5 ਮੁਰੱਬਾ ਮੀਟਰ ਤੇ ਉਚਾਈ 2.9 ਮੀਟਰ ਸੀ ਤੇ ਉਸ ਦਾ ਨਕਸ਼ਾ ਕੁਝ ਇੰਜ ਸੀ। ਮਸਜਿਦ ਦੀ ਨੀਂਹ ਪੱਥਰਾਂ ਨਾਲ ਰੱਖੀ ਗਈ ਸੀ ਤੇ ਕੰਧਾਂ ਕੱਚੀਆਂ ਇੱਟਾਂ ਨਾਲ ਬਣਾਈਆਂ ਗਈਆਂ। ਸਰਵਰੇ ਲੌਲਾਕ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਹੱਥਾਂ ਨਾਲ ਇੱਟਾਂ ਚੁੱਕ ਚੁੱਕ ਕੇ ਲਿਆਂਦੇ ਰਹੇ। ਹਜ਼ਰਤ ਅਬੂ ਹੁਰੈਰਾ ਦਾ ਬਿਆਨ ਹੈ, ਮੈਂ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣੀਆਂ ਅੱਖਾਂ ਨਾਲ ਨੇੜੇ ਤੋਂ ਵੇਖਿਆ ਸੀ। ਆਪ ਇੰਨੀਆਂ ਇੱਟਾਂ ਚੁੱਕ ਚੁੱਕ ਕੇ ਲਿਆ ਰਹੇ ਸਨ ਕਿ ਇੱਟਾਂ ਆਪ ਦੇ ਸੀਨੇ ਮੁਬਾਰਕ ਤੱਕ ਅੱਪੜ ਜਾਂਦੀਆਂ ਸਨ। ਮੈਂ ਅਰਜ਼ ਕੀਤੀ, ਯਾ ਰਸੂਲ ਅੱਲਾ, ਤੁਸੀਂ ਇਹ ਇੱਟਾਂ ਮੈਨੂੰ ਅਤਾ ਕਰ ਦਿਓ। ਪਰ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਅਜੇ ਤੇ ਇੱਟਾਂ ਹੋਰ ਵੀ ਬਹੁਤੀਆਂ ਸਾਰੀਆਂ ਨੇ, ਇਹ ਮੇਰੇ ਵਾਸਤੇ ਹੀ ਰਹਿਣ ਦਿਓ, ਤੁਸੀਂ ਉੱਥੋਂ ਹੋਰ ਚੁੱਕ ਲਓ। ਮਸਜਿਦ ਮੁਕੰਮਲ ਹੋ ਗਈ। ਇਸ ਮੁਕੰਮਲ ਹੋਣ ਵਾਲੀ ਮਸਜਿਦ ਦੀ ਛੱਤ ਨਹੀਂ ਸੀ। ਇਹ ਹੀ ਵਜ੍ਹਾ ਸੀ ਨਮਾਜ਼ ਪੜ੍ਹਦਿਆਂ ਸਹਾਬਾ ਕਰਾਮ ਨੂੰ ਡਾਢੀ ਗਰਮੀ ਲੱਗਦੀ ਸੀ। ਇਸ ਤਕਲੀਫ ਨੂੰ ਦੂਰ ਕਰਨ ਵਾਸਤੇ ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਵਿੱਚ ਅਰਜ਼ ਕੀਤਾ ਗਿਆ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਜਾਜ਼ਤ ਦੇ ਦਿੱਤੀ। ਸਹਾਬਾ ਨੇ ਇਜਾਜ਼ਤ ਲੱਭਣ ਮਗਰੋਂ ਥੋੜੇ ਥੋੜੇ ਫਾਸਲੇ ਤੇ ਖਜੂਰਾਂ ਦੇ ਤਨਿਆਂ ਦੇ ਥੰਮ ਖੜੇ ਕੀਤੇ ਤੇ ਉਹਨਾਂ ਉੱਤੇ ਖਜੂਰਾਂ ਦੀਆਂ ਟਾਹਣੀਆਂ ਪੱਤੇ ਤੇ ਘਾਹ ਪਾ ਦਿੱਤਾ। ਹੁਣ ਮਸਜਿਦ ਦੀ ਛੱਤ ਤਿਆਰ ਹੋ ਚੁੱਕੀ ਸੀ। ਇਹ ਛੱਤ ਸਿਰਫ ਧੁੱਪ ਤੋਂ ਬਚਣ ਲਈ ਸੀ, ਪਰ ਬਾਰਿਸ਼ ਦਾ ਪਾਣੀ ਨਹੀਂ ਸੀ ਰੁਕ ਸਕਦਾ। ਸਰਕਾਰੇ ਮਦੀਨਾ ਸੱਲੱਲਾਹੁ ਅਲੈਹਿ ਵਸੱਲਮ ਇੱਕ ਵਾਰੀ ਕੁਝ ਸਹਾਬਾ ਨੂੰ ਨਾਲ ਲੈ ਕੇ ਮਸਜਿਦ ਵਿੱਚ ਇਤਕਾਫ ਬੈਠੇ ਸਨ। ਨਮਾਜ਼ ਦਾ ਵੇਲਾ ਸੀ। ਅਚਨਚੇਤ ਮੀਂਹ ਸ਼ੁਰੂ ਹੋ ਗਿਆ। ਛੱਤ ਵਗਣ ਲੱਗ ਪਈ ਤੇ ਥੱਲੇ ਚਿੱਕੜ ਬਣ ਗਿਆ। ਆਪ ਸੱਲੱਲਾਹੁ ਅਲੈਹਿ ਵਸੱਲਮ ਸਹਾਬਾ ਦੇ ਨਾਲ ਨਮਾਜ਼ ਵਿੱਚ ਰੁੱਝੇ ਹੋਏ ਸਨ। ਆਪ ਜਦੋਂ ਨਮਾਜ਼ ਤੋਂ ਵਿਹਲੇ ਹੋਏ, ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਚਿਹਰਾ ਅਨਵਰ ਉੱਤੇ ਚਿੱਕੜ ਲੱਗਿਆ ਹੋਇਆ ਸੀ। ਇਹ ਹੀ ਹਾਲ ਨਮਾਜ਼ ਪੜ੍ਹਨ ਵਾਲੇ ਦੂਜੇ ਸਹਾਬਾ ਦਾ ਵੀ ਸੀ। ਇੱਕ ਸਹਾਬੀ ਨੇ ਇਹ ਵੇਖਿਆ ਤੇ ਬਾਹਰੋਂ ਕੰਕਰਾਂ ਦੀ ਝੋਲੀ ਭਰ ਲਿਆਏ ਤੇ ਥੱਲੇ ਪਾ ਕੇ ਉੱਤੇ ਨਮਾਜ਼ ਪੜ੍ਹਨ ਲੱਗ ਪਏ। ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨਾਂ ਕੰਕਰਾਂ ਨੂੰ ਪਸੰਦ ਫਰਮਾਇਆ। ਫਿਰ ਮਸਜਿਦ ਵਿੱਚ ਕੰਕਰੀਆਂ ਵਿਛਾ ਦਿੱਤੀਆਂ ਗਈਆਂ। ਮਸਜਿਦ ਬਣਾਉਣ ਤੋਂ ਪਿੱਛੇ ਹਜ਼ਰਤ ਸੌਦਾ ਤੇ ਹਜ਼ਰਤ ਆਇਸ਼ਾ ਸਦੀਕਾ ਲਈ ਰਿਹਾਇਸ਼ ਵਾਸਤੇ ਹੁਜਰੇ ਬਣਾਏ ਗਏ। ਇਹ ਹੁਜਰੇ ਵੀ ਮਸਜਿਦ ਨਬਵੀ ਵਾਂਗ ਬਣਾਏ ਗਏ। ਹੁਜਰਿਆਂ ਤੇ ਕੱਚੀਆਂ ਇੱਟਾਂ ਤੇ ਖਜੂਰਾਂ ਦੇ ਪੱਤੇ ਵਰਤੇ ਗਏ। ਇੱਕ ਪੱਟ ਦਾ ਸੀ।
ਜਿਹੜਾ ਸਰੂ ਜਾਂ ਸਾਗਵਾਨ ਦੀ ਲੱਕੜੀ ਦਾ ਬਣਾਇਆ ਗਿਆ ਸੀ। ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਸ਼ੁਰੂ ਵਿੱਚ ਖਜੂਰ ਦੇ ਇੱਕ ਤਣੇ ਦੇ ਨਾਲ ਟੇਕ ਲਾ ਕੇ ਖੁਤਬਾ ਇਰਸ਼ਾਦ ਫਰਮਾਉਂਦੇ ਸਨ। ਇਹ ਵੇਖ ਕੇ ਇੱਕ ਅੰਸਾਰੀ ਸਹਾਬੀਆ ਨੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਵਿੱਚ ਹਾਜ਼ਰ ਹੋ ਕੇ ਅਰਜ਼ ਕੀਤੀ, ਯਾ ਰਸੂਲ ਅੱਲਾ, ਜੇ ਤੁਸੀਂ ਪਸੰਦ ਫਰਮਾਓ ਤੇ ਤੁਹਾਡੇ ਲਈ ਇੱਕ ਮਿੰਬਰ ਬਣਾ ਲਈਏ। ਇਹ ਸੁਣ ਕੇ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਰਸ਼ਾਦ ਫਰਮਾਇਆ, ਜੇ ਤੁਸੀਂ ਲੋਕੀ ਮਸਜਿਦ ਲਈ ਮਿੰਬਰ ਬਣਾਉਣਾ ਚਾਹੋ ਤੇ ਬੜੇ ਸ਼ੌਕ ਨਾਲ ਬਣਾ ਲਓ। ਮਹਿਬੂਬੇ ਕਾਇਨਾਤ ਦੀ ਰਜ਼ਾ ਵੇਖ ਕੇ ਇੱਕ ਮਿੰਬਰ ਤਿਆਰ ਕੀਤਾ ਗਿਆ ਤੇ ਉਹਨੂੰ ਮਸਜਿਦ ਨਬਵੀ ਵਿੱਚ ਰੱਖ ਦਿੱਤਾ ਗਿਆ। ਸਰਕਾਰ ਨੇ ਖੁਤਬਾ ਇਰਸ਼ਾਦ ਫਰਮਾਣਾ ਸੀ। ਆਪ ਨੇ ਖਜੂਰ ਦੇ ਤਣੇ ਨੂੰ ਛੱਡ ਕੇ ਮਿੰਬਰ ਉੱਤੇ ਤਸ਼ਰੀਫ ਰੱਖੀ। ਉਸੇ ਵੇਲੇ ਇੰਜ ਜਾਪਿਆ ਜਿਵੇਂ ਕੋਈ ਹੋਠ ਦਿਲ ਦੇ ਦਰਦ ਨਾਲ ਬਿਲਬਿਲਾਉਂਦਾ ਹੋਵੇ। ਆਪ ਨੇ ਉਹਦੇ ਰੋਣ ਦੀ ਆਵਾਜ਼ ਸੁਣੀ ਤੇ ਮਿੰਬਰ ਤੋਂ ਥੱਲੇ ਤਸ਼ਰੀਫ ਲੈ ਆਏ ਤੇ ਖਜੂਰ ਦੇ ਸੁੱਕੇ ਤਣੇ ਨੂੰ ਸੀਨੇ ਨਾਲ ਲਾ ਲਿਆ, ਤਾਂ ਜਾ ਕੇ ਉਹਨੂੰ ਕਰਾਰ ਆਇਆ। ਸਹਾਬਾ ਦੇ ਵਿਚਕਾਰ ਭਾਈਚਾਰਾ। ਮੱਕਾ ਮੁਕਰਮਾ ਤੋਂ ਆਉਣ ਵਾਲੇ ਮੁਹਾਜਿਰ ਹੱਥੋਂ ਸਖਣੇ ਆਏ ਸਨ। ਬੇਸ਼ੱਕ ਵਿੱਚ ਦੌਲਤਮੰਦ ਮੁਹਾਜਿਰ ਵੀ ਸਨ, ਪਰ ਛੁਪ ਕੇ ਆਏ ਸਨ, ਇਸ ਲਈ ਕੁਝ ਵੀ ਨਾਲ ਨਾ ਲਿਆ ਸਕੇ। ਹਜ਼ੂਰ ਅਨਵਰ ਸੱਲੱਲਾਹੁ ਅਲੈਹਿ ਵਸੱਲਮ ਨੇ ਹਜ਼ਰਤ ਅਨਸ ਬਿਨ ਮਾਲਿਕ ਦੇ ਘਰ ਮੁਹਾਜਿਰਾਂ ਤੇ ਅੰਸਾਰੀਆਂ ਦੇ ਵਿਚਕਾਰ ਭਾਈਚਾਰੇ ਦੀ ਇੱਕ ਇੰਜ ਦੀ ਮਿਸਾਲ ਕਾਇਮ ਕੀਤੀ ਜਿਹਦੀ ਇਸ ਤੋਂ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ। ਇਹ ਕੁੱਲ 45 ਮੁਹਾਜਿਰ ਤੇ 45 ਅੰਸਾਰ ਦੇ ਵਿਚਕਾਰ ਮੁਆਖਾਤ ਦਾ ਮੁਆਇਦਾ ਸੀ। ਅੰਸਾਰ ਨੇ ਬੜੀ ਫਰਾਖ ਦਿਲੀ ਨਾਲ ਲੁੱਟੇ ਪੁੱਟੇ ਮੁਹਾਜਿਰਾਂ ਨੂੰ ਆਪਣੇ ਸੀਨੇ ਨਾਲ ਲਾ ਲਿਆ। ਦੁਨੀਆ ਅੰਸਾਰ ਦੇ ਇਸ ਵੱਡੇਪਨ ਤੇ ਹਮੇਸ਼ਾ ਫਖਰ ਕਰੇਗੀ। ਜਿਹੜੇ ਸਾਹਬਾ ਦੇ ਵਿਚਕਾਰ ਇਹ ਭਾਈਚਾਰਾ ਕਾਇਮ ਹੋਇਆ, ਉਹਨਾਂ ਵਿੱਚੋਂ ਕੁਝ ਦੇ ਨਾਂ ਇਹ ਨੇ। ਹਜ਼ਰਤ ਅਬੂ ਬਕਰ ਸਦੀਕ ਤੇ ਹਜ਼ਰਤ ਖਾਰਜਾ ਬਿਨ ਜ਼ੈਦ ਬਿਨ ਅਬੀ ਜ਼ੁਬੈਰ ਅੰਸਾਰੀ, ਹਜ਼ਰਤ ਉਮਰ ਫਾਰੂਕ ਤੇ ਹਜ਼ਰਤ ਉਤਬਾਨ ਬਿਨ ਮਾਲਿਕ, ਹਜ਼ਰਤ ਜਾਫਰ ਤੈयार ਤੇ ਹਜ਼ਰਤ ਮੁਆਜ਼ ਬਿਨ ਜਬਲ, ਹਜ਼ਰਤ ਹਮਜ਼ਾ ਤੇ ਹਜ਼ਰਤ ਜ਼ੈਦ ਬਿਨ ਹਾਰਸਾ, ਹਜ਼ਰਤ ਅਬੂ ਉਬੈਦਾ ਬਿਨ ਜਰਾ ਤੇ ਹਜ਼ਰਤ ਸਾਦ ਬਿਨ ਮੁਆਜ਼, ਹਜ਼ਰਤ ਅਬਦੁਰ ਰਹਿਮਾਨ ਬਿਨ ਔਫ ਤੇ ਹਜ਼ਰਤ ਸਾਦ ਬਿਨ ਰਬੀ, ਹਜ਼ਰਤ ਜ਼ੁਬੈਰ ਬਿਨ ਅਵਾਮ ਤੇ ਹਜ਼ਰਤ ਸਲਮਾ ਬਿਨ ਸਲਾਸਾ, ਹਜ਼ਰਤ ਤਲਾ ਬਿਨ ਉਬੈਦਾ ਤੇ ਹਜ਼ਰਤ ਕਾਬ ਬਿਨ ਮਾਲਿਕ, ਹਜ਼ਰਤ ਉਸਮਾਨ ਗਨੀ ਤੇ ਹਜ਼ਰਤ ਔਸ ਬਿਨ ਸਾਬਤ, ਹਜ਼ਰਤ ਸਈਦ ਬਿਨ ਜ਼ੈਦ ਤੇ ਹਜ਼ਰਤ ਅਬੀ ਬਿਨ ਕਾਬ, ਹਜ਼ਰਤ ਮੁਅੱਸਬ ਬਿਨ ਉਮੈਰ ਤੇ ਹਜ਼ਰਤ ਅਬੂ ਅਯੂਬ ਅੰਸਾਰੀ, ਹਜ਼ਰਤ ਅਬੂ ਹੁਜ਼ੈਫਾ ਬਿਨ ਉਤਬਾ ਤੇ ਹਜ਼ਰਤ ਅਬਾਦ ਬਿਨ ਬਸ਼ਰ, ਹਜ਼ਰਤ ਅਮਾਰ ਬਿਨ ਯਾਸਰ ਤੇ ਹਜ਼ਰਤ ਹੁਜ਼ੈਫਾ ਬਿਨ ਯਮਾਨ ਗਸੀ, ਹਜ਼ਰਤ ਹਾਤਬ ਤੇ ਹਜ਼ਰਤ ਉਵੈਮ ਬਿਨ ਸਾਦਾ, ਹਜ਼ਰਤ ਸਲਮਾਨ ਫਾਰਸੀ ਤੇ ਹਜ਼ਰਤ ਅਬੂ ਦਰਦਾ, ਹਜ਼ਰਤ ਅਬੂ ਜ਼ਰ ਗਫਾਰੀ ਤੇ ਹਜ਼ਰਤ ਮੰਜ਼ਰ ਬਿਨ ਉਮਰੋ, ਹਜ਼ਰਤ ਅਬੂ ਸਬਰਾ ਬਿਨ ਅਬੀ ਰਾਮ ਤੇ ਹਜ਼ਰਤ ਸਲਾਮਾ ਬਿਨ ਵਿਕਸ਼, ਹਜ਼ਰਤ ਖਬਾਬ ਬਿਨ ਅਰਤ ਤੇ ਹਜ਼ਰਤ ਤਮੀਮ ਮੌਲੀ ਖਰਾਸ਼ ਬਿਨ ਸਮਾ, हज़रत सफ़वान बिन वाहब ते हज़रत राबे बिन अजलान, हज़रत सुहैब बिन सनान ते हज़रत हारिस बिन सम्मा, हज़रत अब्दुल्ला बिन मखरमा ते हज़रत फरवा बिन उमरो बिन वर्का, हज़रत मसूद बिन रबिया ते हज़रत उबैद बिन तिहान, हज़रत मुअम्मर बिन हारिस बिन मुअम्मर ते हज़रत मुआज बिन अफरा, हज़रत वाक़द बिन अब्दुल्ला बिन मनाफ ते हज़रत बशर बिन बिर, हज़रत ज़ैद बिन ख़ताब ते हज़रत मान बिन अदी, हज़रत अरकम बिन अबी अरकम ते हज़रत तला बिन ज़ैद, हज़रत बिलाल हबशी ते हज़रत अबू रबीहा। इंजी सरकार सल्लल्लाहु अलैहि वसल्लम ने हज़रत अली शेरे खुदा दा हाथ फड़ के अपने हाथ विच लै लिया ते फरमाया, ये मेरे भाई ने। अंसार ने भाईचारे दे इस अनोखे निज़ाम नूं दिलो जानो मनिया। ਉਹਨਾਂ ਕੋਲ ਉਹਨਾਂ ਦੀ ਜ਼ਿੰਦਗੀ ਦਾ ਅਸਲ ਸਰਮਾਇਆ ਖਜੂਰਾਂ ਦੇ ਬਾਗ ਹੀ ਸਨ। ਉਹ ਉਹਨਾਂ ਸਰਕਾਰ ਦੀਆਂ ਕਦਮਾਂ ਤੋਂ ਵਾਰ ਦਿੱਤੇ। ਸੈਯਦਨਾ ਹਜ਼ਰਤ ਸਾਦ ਬਿਨ ਰਬੀ ਕੋਲ 2 ਬੀਵੀਆਂ ਸਨ। ਉਹਨਾਂ ਆਪਣੇ ਮੁਹਾਜਿਰ ਭਾਈ ਹਜ਼ਰਤ ਅਬਦੁਰ ਰਹਿਮਾਨ ਬਿਨ ਔਫ ਨੂੰ ਖੁਸ਼ ਦਿਲੀ ਨਾਲ ਪੇਸ਼ਕਸ਼ ਕੀਤੀ ਕਿ ਉਹ ਆਪਣੀ ਇੱਕ ਬੀਵੀ ਤੁਹਾਡੇ ਲਈ ਛੱਡਣ ਨੂੰ ਤਿਆਰ ਨੇ, ਇੱਦਤ ਪੂਰੀ ਹੋ ਜਾਣ ਮਗਰੋਂ ਨਿਕਾਹ ਕਰ ਲੈਣਾ। ਪਰ ਹਜ਼ਰਤ ਅਬਦੁਰ ਰਹਿਮਾਨ ਨੇ ਆਖਿਆ, ਅੱਲਾਹ ਤਾਲਾ ਤੁਹਾਨੂੰ ਇਸ ਇਹਸਾਨ ਦਾ ਬਦਲਾ ਦੇਵੇ, ਤੁਹਾਨੂੰ ਇਹ ਸਭ ਮੁਬਾਰਕ ਹੋਵੇ, ਬਸ ਮੈਨੂੰ ਬਾਜ਼ਾਰ ਦੀ ਰਾਹ ਵਿਖਾ ਦਿਓ।